ਤਕਦੀਰ ਵਸਦੀ ਵਾਹ ਜੀ ਇੱਕ ਮਿਕ ਨਹੀਂ ਦੋਹਾਂ ਨੂੰ ਹੋਣ ਦੇਂਦੀ ਮੈਂ ਤੈਂਦੇ ਵਿੱਚ ਲਕੀਰ ਵਸਦੀ तेरी खाक च तेरा खमीर गुजार मेरी मिट्टी च मेरी तासीर वसदी अन्ने जे ख्याल दी अख अंदर बेमुखी जही तस्वीर वसदी हीर वसी नहीं खेड़े बेगाल जी नहीं ख्वाब दे नाल ताबीर वसदी नाल वेले दी खुंगी दे अड़ अड़ के जिंद वांगरा हंडी होई लीर वसदी फीती फीती हयाती हो जांदी हो रह जांदी नहीं गल अखीर वसदी बिस्मिल्लाह हुंदा चेहरा ते चेहरे ते अख हुंदी अख पुज के किसे थी लड़ी हुंदी फिर पुछदा मजा विछोड़दा हो कही मेल मिलाप दी कड़ी हुंदी दिल वास्ते हुंदा ए प्यार वड्डा पेट वास्ते रोटी बड़ी हुंदी रुतबा रोटी ते प्यार दा मेचिए जे ओ रोटी पहले मकाम ते खड़ी जिन्नू लोकड़े चैन दा ना दे दे विच खल बेचैनी तड़ी हुंदी है विच
ਸਾਜੇ ਨੱਚਦੇ ਪੁੜਕਦੇ ਨਾ ਹੋ ਜਿੰਦ ਕਾਦੇ ਤੋਂ ਵਕਤ ਨੂੰ ਹਰ ਲਮਾ ਜੁਦਾਈ ਦਾ ਜਾਪਦਾ ਏ ਜਾਨ ਲਵਾਂ ਤੇ ਜਿਸਰਾਂ ਅੜੀ ਹੁੰਦੀ ਹੈ ਲਾਸਾਂ ਪਿੰਡੜੇ ਉੱਤੇ ਹੈ ਪਾਈ ਜਾਂਦਾ ਹੋ ਹੱਥ ਵੇਲੇ ਦੇ ਤੂਤ ਦੀ ਛੜੀ ਹੁੰਦੀ ਪੀੜੀ ਜਾਂਦੀ ਏ ਜਿੰਦੜੀ ਵਾਂਗ ਗੰਨੇ ਔਖੀ ਬੜੀ ਵਿਸਾਲ ਦੀ ਕੜੀ ਹੁੰਦੀ ਹਾਏ ਹੋ ਜਾਂਦਾ ਏ ਫੇਰ ਬੇਹਸ ਪਿੰਡਾ ਰਸੀ ਰਸੀ ਅੱਗ ਚ ਜਿਸਰਾਂ ਸੜੀ ਹੁੰਦੀ ਲੱਭਣ ਵਾਸਤੇ ਰੱਬ ਦੇ ਕਰ ਤਾਈ ਗੁੰਬਦ ਤੇ ਮੀਨਾਰ ਨਿਸ਼ਾਨੀਆਂ ਨੇ ਹਏ ਗੁੱਜਾ ਯਾਰ ਦਾ ਕਰ ਬੁਖਾਰੀਆ ਹੋ ਕਿਹੜਾ ਤਖਤੀਏ ਬੂਏ ਤੇ ਜੜੀ ਹੁੰਦੀ माशाअल्लाह माशाअल्लाह। हाउस की ख्वाहिश थी कि बुखारी साहब तशरीफ ले आते। मैं भट्ट साहब वीर सिपाही होरी कई बार उन्होंने अगे बिनती की दरखास्त की पर अजय गोशा नशीन सन के अपनी उस बैठक चो बाहर नहीं निकले जिथे कुल जहान वसा के मुहब्बतां दा नूर वंडदे सन। दो तीन गल्लां ने बहुत सारियां गल्लां ते भट्ट साहब ने अपने कल वाली गलबात दे विच कर छड़ियां। दो तीन गल्लां ने कि इलम जिहड़ा है वो रब दी अता है, नूर है वो अल्लाह ताला जिन्हों चाहे अता करे, लेकिन इलम अपने वजूद अंदर समा लेना यही ਵੱਡੇ ਬੰਦੇ ਦੀ ਹਾਲਤ। ਜੇਕਰ ਇਲਮ ਹੈ ਔਰ ਉਹ ਤੁਹਾਡੇ ਵਜੂਦ ਔਰ ਤੁਹਾਡੀ ਸ਼ਖਸੀਅਤ ਦੇ ਉੱਤੇ ਗਾਲਿਬ ਆ ਜਾਂਦਾ ਹੈ ਔਰ ਤੁਸੀਂ ਉਹਦਾ ਇਜ਼ਹਾਰ ਬੜੇ ਗਰੂਰ ਨਾਲ ਕਰਦੇ ਹੋ ਤੇ ਫਿਰ ਤੁਸੀਂ ਛੋਟੇ ਬੰਦੇ, ਫਿਰ ਤੁਹਾਨੂੰ ਇਲਮ ਹਜ਼ਮ ਨਹੀਂ ਹੋਇਆ। ਲੇਕਿਨ ਜੇਕਰ ਇਲਮ ਦਿਲ ਦੇ ਸਮੁੰਦਰ ਅੰਦਰ ਮੋਤੀ ਤਰ੍ਹਾਂ ਰੂਪੋਸ਼ ਹੋ ਜਾਏ, ਛੁਪ ਜਾਏ ਔਰ ਤੁਹਾਡੀ ਸ਼ਖਸੀਅਤ ਉਹਦੇ ਤੇ ਗਾਲਿਬ ਆ ਜਾਏ ਤੇ ਫਿਰ ਤੁਸੀਂ ਰੱਬ ਦੇ ਬੰਦੇ ਨਹੀਂ, ਰੱਬ ਵਾਲੇ ਬੰਦੇ। ਰੱਬ ਵਾਲੇ ਬੰਦੇ ਜਿਹੜੇ ਨੇ ਉਹ ਬਹੁਤ ਥੋੜੇ। ਵਾਹ ਜੀ ਵਾਹ। ਖੁਦਾ ਗਵਾਹ ਹੈ, ਸੱਚੀ ਗੱਲ ਹੈ ਕਿ ਬੁਖਾਰੀ ਸਾਹਿਬ ਨੂੰ ਥੋੜੀਆਂ ਮੁਲਾਕਾਤਾਂ ਹੋਈਆਂ, ਲੰਬੀਆਂ ਮੁਲਾਕਾਤਾਂ ਹੋਈਆਂ, ਉਹ ਰੱਬ ਵਾਲੇ ਬੰਦੇ ਸਨ। ਅਸੀਂ ਸ਼ਾਇਦ ਉਹਨੇ ਮਜ਼ਹਬੀ ਜਾਂ ਉਹਨੇ ਦੀਨੀ ਲੋਕ ਨਹੀਂ ਹੋਵਾਂਗੇ, ਸ਼ਾਇਦ ਤਸਵੁਫ ਦੇ ਵੀ ਉਹਨੇ ਮੰਨਣ ਵਾਲੇ ਨਹੀਂ ਹੋਵਾਂਗੇ। जिन्नी देर तक बंदा अखी वेख ना लवे यकीन नहीं होता।
ਕਈ ਵਾਰੀ ਅਸੀਂ ਬਾਬਾ ਜੀ ਕੋਲ ਗਏ, ਹਾਜ਼ਰੀ ਦਿੱਤੀ, ਅਜੀਬ ਜੀ ਕੈਫੀਅਤ, ਇੱਕ ਛੋਟਾ ਜਿਹਾ ਜਹਾਨ ਜਿਹਦੇ ਚ ਪਤਾ ਨਹੀਂ ਕਿੰਨੇ ਕੁਲ ਜਹਾਨ ਆਬਾਦ ਸਨ, ਔਰ ਉਸ ਜਗ੍ਹਾ ਤੇ ਪਹੁੰਚ ਕੇ ਮੈਨੂੰ ਨਹੀਂ ਪਤਾ ਉਹ ਕਿਹੜੀ ਕੈਫੀਅਤ ਸੀ, ਉਹ ਕਿਹੜੇ ਰਾਜ਼ ਸਨ ਜਿਹੜੇ ਨਾ ਚਾਹੁੰਦਿਆਂ ਹੋਇਆਂ ਵੀ ਤੁਹਾਡੇ ਤੇ ਖੁੱਲਦੇ ਸਨ। ਅਸੀਂ ਉਹਨਾਂ ਨਾਲ ਗੁਫ਼ਤਗੂ ਕੀਤੀ, ਗੱਲਬਾਤ ਕੀਤੀ, ਨਮੂਦੋ ਨੁਮਾਇਸ਼ ਦੇ ਤੇ ਕਾਇਲ ਹੀ ਨਹੀਂ ਸਨ, ਬਿਲਕੁਲ ਵੀ ਨਹੀਂ ਸਨ। ਇੱਕ ਇਹਨਾਂ ਦੀ ਸੰਗਤ ਦੇ ਵਿੱਚ ਇੱਕ ਨਸ਼ਿਸਤਰੀ ਇਲਿਆਸ ਘੁੰਮਣ ਸਾਹਿਬ, ਵੀਰ ਸਿਪਾਹੀ ਹੋਰੀ ਹੁੰਦੇ ਸੀ, ਜਵੇਦ ਪੰਛੀ ਜੀ ਸੀ। ਇੱਕ ਐਸੀ ਕੈਫੀਅਤ ਕਿ ਜਿਹਦਾ ਬਿਆਨ ਮੁਮਕਿਨ ਨਹੀਂ ਹੈ, ਇਜ਼ਹਾਰ ਮੁਮਕਿਨ ਨਹੀਂ ਹੈ। ਸ਼ਾਇਦ ਬੁਖਾਰੀ ਸਾਹਿਬ ਹੁੰਦੇ ਤੇ ਅਜਿਹਾ ਵੱਡਾ ਬੰਦਾ ਉਸ ਕੈਫੀਅਤ ਦਾ ਇਜ਼ਹਾਰ ਕਰ ਸਕਦਾ। ਸਾਦਤ ਹਸਨ ਮੰਟੋ ਨੇ ਇੱਕ ਬੜੀ ਗਹਿਰੀ ਗੱਲ ਕੀਤੀ ਸੀ ਕਿ ਮੈਨੂੰ ਦੋ ਜਗ੍ਹਾ ਤੇ ਸਕੂਨ ਮਿਲਦਾ ਹੈ, ਇੱਕ ਤਵਾਇਫ ਦੇ ਕੋਠੇ ਤੇ ਔਰ ਇੱਕ ਦਰਵੇਸ਼ ਦੇ ਡੇਰੇ ਤੇ। ਅੱਛਾ, ਦੋਨੋਂ ਜਗ੍ਹਾ ਅਗਰ ਤੁਸੀਂ ਇਹਦੀ ਗਹਿਰਾਈ ਚ ਜਾਓ ਤੇ ਦੋਨੋਂ ਜਗ੍ਹਾ ਚ ਮੈਂ ਨੂੰ ਮਾਰਿਆ ਹੁੰਦਾ ਹੈ, ਮੈਂ ਮਾਰ ਕੇ ਕੋਈ ਬੈਠਦਾ ਹੈ। ਇੱਕ ਬੁਰੀ ਚੀਜ਼ ਹੈ, ਇੱਕ ਅੱਛੀ ਚੀਜ਼ ਹੈ। ਸੋ ਅਸੀਂ ਜੋ ਆਪਣੀ ਅੱਖੀ ਵੇਖਿਆ ਜਾਂ ਜਿਸ ਆਜ਼ਮਾइश ਚੋਂ ਗੁਜ਼ਰੇ ਜਾਂ ਜਿਸ ਕੈਫੀਅਤ ਚੋਂ ਗੁਜ਼ਰੇ, ਉਹ ਕਿਸੇ ਹੋਰ ਥਾਂ ਜਾਂ ਦਾਤਾ ਦਰਬਾਰ ਜਾ ਕੇ ਉੱਥੇ ਬਹਿ ਕੇ ਅੱਖਾਂ ਬੰਦ ਕਰਕੇ ਉਹ ਕੈਫੀਅਤ ਲੱਭਦੀ ਸੀ, ਤੇ ਜਾਂ ਬੁਖਾਰੀ ਸਾਹਿਬ ਦੇ ਡੇਰੇ। ਖੁਸ਼ਕਿਸਮਤ ਨੇ ਵੀਰ ਜੀ ਤੇ ਖੁਸ਼ਕਿਸਮਤ ਜਾਵੇਦ ਪੰਛੀ ਸਾਹਿਬ ਕਿ ਇਹਨਾਂ ਨੇ ਉਹਨਾਂ ਨਾਲ ਬਹੁਤ ਵੇਲਾ ਗੁਜ਼ਾਰਿਆ, ਉਹਨਾਂ ਦੀ ਬੜੀ ਖਿਦਮਤ ਕੀਤੀ। ਤੇ ਮੈਂ ਅੱਜ ਦੀ ਗੱਲ ਜਿਹੜੀ ਪੰਜਾਬ ਹਾਊਸ ਦੇ ਵਿੱਚ ਜੋ ਹੋ ਰਿਹਾ ਹੈ, ਇੱਕ ਗੱਲ ਪਿੱਛੇ ਰਹਿ ਗਈ, ਥੋੜੀ ਜਿਹੀ ਕਰਕੇ ਮੁਖਤਸਰ ਕੰਪਲੀਟ ਕਰ ਲਵਾਂ, ਕਿ ਜਿਹੜੇ ਲੋਕ ਆਪਣੇ ਅੰਦਰ ਬਹੁਤ ਕੁਝ ਛੁਪਾ ਲੈਂਦੇ ਨੇ ਔਰ ਉਹਦਾ ਇਜ਼ਹਾਰ ਨਹੀਂ ਕਰਦੇ, ਮੇਰੇ ਜਾਣਨ ਵਾਲਿਆਂ 'ਚ ਬਹੁਤ ਥੋੜੇ ਰਹਿ ਗਏ। ਮੈਂ ਇਲਿਆਸ ਘੁੰਮਣ ਸਾਹਿਬ ਨੂੰ ਵੇਖਿਆ, ਮੇਰੇ ਜਿਹੇ ਬੜੇ ਨਾਲਾਇਕ ਲੋਕ ਇਹਨਾਂ ਦੇ ਸਾਹਮਣੇ ਅਜੀਬੋ ਗਰੀਬ ਗੁਫ਼ਤਗੂ ਕਰਦੇ ਨੇ, ਲੇਕਿਨ ਇਹ ਹੌਸਲਾ ਦਿੰਦੇ। ਇਹਨਾਂ ਦੇ ਅੰਦਰ ਵੀ ਉਹ ਦਰਿਆ ਹੈ, ਇਹਨਾਂ ਦੇ ਅੰਦਰ ਵੀ ਉਹ ਗਹਿਰਾਈ ਹੈ। ਪੂਰੀ ਚੀਜ਼ ਨੂੰ, ਕਮਜ਼ੋਰ ਚੀਜ਼ ਨੂੰ ਵੱਡਾ ਬਣਾ ਕੇ ਬੰਦੇ ਦਾ ਹੌਸਲਾ ਵਧਾ ਦੇ। ਤੇ ਅੱਜ ਅਗਰ ਜਨਾਬ ਤਨਵੀਰ ਬੁਖਾਰੀ ਸਾਹਿਬ, ਮੈਂ ਸਮਝਦਾ ਉਹਨਾਂ ਦਾ ਹਿਰਕ ਇਕੱਠ ਤੇ ਹੋ ਹੀ ਨਹੀਂ ਸਕਦਾ, ਰੂਹਾਨੀ ਤੌਰ ਤੇ ਉਹ ਹਰ ਥਾਂ ਮੌਜੂਦ ਨੇ, ਸਾਡੇ ਦਿਲ 'ਚ ਮੌਜੂਦ ਨੇ, ਔਰ ਉਹਨਾਂ ਬਾਰੇ ਗੱਲ ਕਰਦੇ ਖੁਦਾ ਦੀ ਕਸਮ ਉਹੀ ਕੈਫੀਅਤ ਹੈ ਜਿਹੜੀ ਉਹਨਾਂ ਦੀ ਬੈਠਕ ਦੇ ਵਿੱਚ। ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਸਾਥੀ ਸਾਂਝੀਆਂ ਕਰਨਗੇ, ਲੇਕਿਨ ਪੰਜਾਬ ਹਾਊਸ ਵਾਸਤੇ ਬੜੀ ਬਰਕਤ ਦੀ ਗੱਲ ਹੈ ਕਿ ਅੱਜ ਦੀ ਮਹਿਫਲ ਜਿਹੜੀ ਹੈ ਉਸ ਸ਼ਖਸੀਅਤ ਦੇ ਨਾਲ ਜਿਹੜਾ ਮੁਜੱਸਮ ਬਰਕਤ, ਰਹਿਮਤ ਤੇ ਨਿਮਤ ਸੀ। ਅੱਲਾਹ ਤਾਲਾ ਉਹਨਾਂ ਦੇ ਸਦਕੇ ਸਾਨੂੰ ਵੀ ਰਾਏ ਰਾਸਤੇ ਤੇ ਰੱਖੇ, ਸਾਨੂੰ ਵੀ ਉਹ ਫਕੀਰੀ ਦਾ ਇੱਕ ਛੋਟਾ ਜਿਹਾ ਜ਼ਰਰਾ ਅਤਾ ਕਰੇ ਜਿਹਦਾ ਬੇਕਰਾਂ ਸਮੁੰਦਰ ਜਾਂ ਸਹਿਰਾ ਉਹਨਾਂ ਨੇ ਆਪਣੇ ਅੰਦਰ ਰੱਖਿਆ ਹੋਇਆ ਸੀ। ਬਹੁਤ ਸ਼ੁਕਰੀਆ, ਇਜਾਜ਼ਤ। ਬਹੁਤ ਸੋਹਣੀਆਂ ਚੰਗੀਆਂ ਗੱਲਾਂ ਕਰਦੇ ਸਨ। ਇਲਮ ਉਹੀ ਜਿਹੜਾ ਜਿਹਦੇ ਨਾਲ ਅਮਲ ਹੈ, ਵਰਨਾ ਉਸ ਤੋਂ ਬਗੈਰ ਤੇ ਕੁਝ ਵੀ ਨਹੀਂ ਹੈ। ਤੇ ਫਿਰ ਜਿਹੜੇ ਸੂਫੀ ਨੇ ਜਿਨ੍ਹਾਂ ਦੇ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਕਿ ਸੂਫੀ ਬਾਸਫਾ ਲਾਲਮੇ ਬਾਵਲ, ਤੇ ਖੈਰ ਇਹਨਾਂ ਦੀਆਂ ਗੱਲਾਂ ਬਾਤਾਂ ਇਨਸ਼ਾਅੱਲਾ ਅਸੀਂ ਸੁਣਦੇ ਰਹਾਂਗੇ ਆਪਣੇ ਸਾਰੇ ਮਿੱਤਰਾਂ ਕੋਲੋਂ। ਵੀਰ ਸਿਪਾਹੀ ਸਾਹਿਬ ਤਸ਼ਰੀਫ ਲਿਆਏ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ। ਮੁਸ਼ਤਾਕ ਕੰਵਰ ਸਾਹਿਬ ਤਸ਼ਰੀਫ ਲਿਆਏ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ। ਫਰਾਸਤ ਬੁਖਾਰੀ ਸਾਹਿਬ, ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ, ਜਿੰਨੇ ਸਾਡੇ ਇੱਥੇ ਮੌਜੂਦ ਦੋਸਤ ਤਸ਼ਰੀਫ ਫਰਮਾ ਨੇ, ਸਾਰਿਆਂ ਦੀ ਗੱਲਬਾਤ ਵੀ ਸੁਣਾਂਗੇ, ਉਹਨਾਂ ਨੂੰ ਜੀ ਆਇਆਂ ਨੂੰ ਮੈਂ ਕਹਿੰਦਾ ਵਾਂ। ਮੈਂ ਗੁਜ਼ਾਰਿਸ਼ ਕਰਨਾ ਜਨਾਬ ਡਾਕਟਰ ਇਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ ਕਿ ਤੁਸੀਂ ਆਓ ਔਰ ਸਰ ਬਿਲਕੁਲ ਕਲਾਮ ਵੀ ਸੁਣਨੇ ਆ। ਸਰ ਉਹ ਲੇਟ ਆਏ ਨੇ, ਅਸੀਂ ਉਹਨਾਂ ਦੀ ਜਗ੍ਹਾ ਤੇ ਕਲਾਮ ਸੁਣ ਲਿਆ ਤੇ ਉਹਨਾਂ ਕੋਲ ਸੁਣ ਲੈਂਦੇ ਡਾਕਟਰ ਸਾਹਿਬ ਦੀ ਗੱਲ ਸੁਣ ਲਈ ਤੁਸੀਂ। ਹੁਣ ਡਾਕਟਰ ਇਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ ਦੀ ਗੱਲਬਾਤ ਸੁਣੀ ਤੇ ਇੱਕ ਵਾਰੀ ਇਹਨਾਂ ਸੇ ਤਾਲੀਆਂ ਹੋ ਜਾਏ। बिस्मिल्लाहिर्रहमानिर्रहीम। मेरे मोहतरम बुजुर्गों, दोस्तों, भाइयों, अस्सलाम वालेकुम। जनाब मुदस्सिर इकबाल भट्ट साहब, मैं ਤੁਹਾਨੂੰ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਮੁਬਾਰਕਬਾਦ ਵੀ ਦੇਣਾ ਵਾ ਤੇ ਤੁਹਾਡਾ ਸ਼ੁਕਰੀਆ ਵੀ ਅਦਾ ਕਰਦਾ ਵਾ ਕਿ ਤੁਸੀਂ ਇੱਕ ਅਜ਼ੀਮ ਸ਼ਖਸੀਅਤ ਨੂੰ ਅੱਜ ਟ੍ਰਾਈਬਿਊਟ ਪੇਸ਼ ਕਰ ਰਹੇ ਹੋ ਔਰ ਸਾਰਾ ਜਿਹੜਾ ਇੰਤਜ਼ਾਮ ਇੰਤਜ਼ਾਮ ਕੀਤਾ, ਅਸੀਂ ਦਿਲੀ ਤੌਰ ਤੇ ਤੁਹਾਡੇ ਮਸ਼ਕੂਰ ਹਾਂ।
ਸਟੇਜ ਤੇ ਬੈਠੇ ਹੋਏ ਮਾਨਯੋਗ ਇਲਿਆਸ ਘੁੰਮਣ ਸਾਹਿਬ, ਵੀਰ ਸਿਪਾਹੀ ਸਾਹਿਬ ਤੇ ਸਾਡੇ ਛੋਟੇ ਵੀਰ ਸੈयद ਸਾਹਰ ਬੁਖਾਰੀ ਸਾਹਿਬ, ਡਾਕਟਰ ਅਰਸ਼ਦ ਇਕਬਾਲ ਅਰਸ਼ਦ ਸਾਹਿਬ, ਮੀਆਂ ਜ਼ਫਰ ਮਕਬੂਲ ਸਾਹਿਬ ਤੇ ਦੂਜੇ ਸਾਰੇ ਸੱਜਣਾਂ ਦੀ ਸੇਵਾ ਦੇ ਵਿੱਚ ਨਿੱਘਾ ਖਲੂਸ ਭਰਿਆ ਸਲਾਮ। ਸੱਜਣੋ, ਮੈਂ ਇੱਥੇ ਬੋਲ ਰਿਹਾ ਕੁਝ ਛੋਟੇ ਛੋਟੇ ਲਫ਼ਜ਼ ਤੇ ਇਹਦੇ ਪਿੱਛੇ ਹਜ਼ਰਤ ਅਲਾਮਾ ਡਾਕਟਰ ਸੈयद ਤਨਵੀਰ ਬੁਖਾਰੀ ਤੇ ਜਨਾਬ ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਤਰਬੀਅਤ ਤੇ ਉਹਨਾਂ ਦੀਆਂ ਦਵਾਵਾਂ ਦਾ ਫਿਜ਼ਾਨ। ਪਹਿਲੇ ਅੱਜ ਦਾ ਇੱਕ ਵਾਕਿਆ ਬਸ਼ੇਰ ਜ਼ਰੂਰੀ ਕਰਨਾ ਕਿ ਸ਼ਿਖਰ ਦੁਪਹਿਰ ਸੂਰਜ ਸਵਾ ਨੇਜ਼ੇ ਤੇ 2:30 ਵਜੇ ਦਾ ਵੇਲਾ ਤੇ ਮੁਲਤਾਨ ਚੁੰਗੀ ਵੱਲ ਜਾਣ ਵਾਸਤੇ ਮੈਟਰੋ ਟ੍ਰੇਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅਸੀਂ ਉੱਥੇ ਟਿਕਟ ਲੈਣ ਵਾਸਤੇ ਖੜੇ ਹਾਂ, ਗਰਮੀ ਦੀ ਇੰਤਹਾ ਤੇ ਜਨਾਬ ਇੱਕ ਕਾਲ ਆਈ, ਕਿੱਥੇ ਹੋ ਜੀ? ਕਿ ਜਨਾਬ ਟਿਕਟ ਲੈਣ ਆਏ ਆ, ਚੁੰਗੀ ਮੁਲਤਾਨ ਤੇ ਜਾਣਾ। ਉਹਨੇ ਕਿਹਾ ਆ ਜਾਓ ਬਾਹਰ, ਤੇ ਤੁਹਾਡੀ ਟਿਕਟ ਹੋ ਗਈ ਹੈ, ਤੁਸੀਂ ਜਨਾਬ ਆ ਜਾਓ ਬਾਹਰ। ਅਸੀਂ ਬਾਹਰ ਜਨਾਬ ਕਾਰ ਸਾਡੇ ਲਈ ਖੜੀ ਸੀ। ਇਹ ਕੋਈ ਐਸਾ ਪ੍ਰੀ ਪਲਾਨ ਨਹੀਂ ਸੀ, ਯਾਨੀ ਕਿ ਇਹ ਮੈਂ ਇਹਨੂੰ ਵੀ ਫੈਜ਼ਾਨ ਕਹਿਣਾ। ਲੱਖਾਂ ਦਾ ਸ਼ਹਿਰ, ਉੱਥੇ ਆਧਾਰ ਗੁਜ਼ਾਰ ਤੇ ਕਿਸੇ ਦੀ ਨਜ਼ਰ ਪਾਈ ਜਾਣੀ ਨਹੀਂ, ਦੇਖੋ ਮੌਜੂਦਾ ਨਹੀਂ ਤਾਂ ਹੋਰ ਕੀ ਆ। ਤੇ ਮੈਂ ਉਹ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਸਾਹਿਬ ਨੇ, ਉਹਨਾਂ ਨੇ ਵੀ ਉਹਨਾਂ ਦੇ ਸ਼ਾਗਿਰਦ ਨੇ ਤੇ ਮੈਂ ਵੀ ਸ਼ਾਗਿਰਦ ਨੂੰ ਕਿਹਾ ਜਾ ਗੱਡੀ ਲੈ ਕੇ ਉੱਥੇ ਪਹੁੰਚ। ਉਦੋਂ ਜਨਾਜ਼ੇ ਦੇ ਵੀ ਟਾਈਮ ਐਸਾ ਹੋ ਗਿਆ ਜਨਾਬ, ਮੈਂ ਕਿਹਾ ਸ਼ਾਹ ਸਾਹਿਬ ਹੁਣ ਜਨਾਜ਼ਾ ਤੁਸੀਂ ਪੜਾਉਣਾ ਤੇ ਸ਼ਾਮਲ ਹੋਇਆ। ਐਟ ਦੀ ਨੈਕ ਆਫ ਦ ਟਾਈਮ ਜੋ ਅਸੀਂ ਉੱਥੇ ਪਹੁੰਚੇ, ਮੌਕਾ ਮਿਲਿਆ। ਪਰ ਇਹ ਗੱਲਾਂ ਜੀ, ਇਹ ਜਨਾਬ ਜੇ ਇਹਦੇ ਚ ਕੋਈ ਨੂਰ ਮੁਹੰਮਦ ਕਪੂਰਥਲਵੀ ਦਾ ਜ਼ਿਕਰ ਆਏਗਾ ਤਾਂ ਸਮਝਣਾ ਮੇਰਾ ਹੀ ਜ਼ਿਕਰ ਹੈ ਹਾਂਜੀ। ਤੇ ਕਿਉਂਕਿ ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਵਜ੍ਹਾ ਦੇ ਨਾਲ ਹੀ ਇਹ ਸਾਰਾ ਮੇਰਾ ਸਫ਼ਰ ਆ ਜਨਾਬ। ਇਹ ਅੱਜ ਤੋਂ ਕੋਈ 35 ਵਰ੍ਹੇ ਪਹਿਲਾਂ ਦੀ ਗੱਲ ਹੈ। ਕੋਈ ਸ਼ਾਮ ਹੋਵੇਗੀ ਜਦੋਂ ਮੈਂ ਆਪਣੇ ਤਾਇਆ ਜੀ ਹਜ਼ਰਤ ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਉਂਗਲੀ ਫੜ ਕੇ ਸੈयद ਅਬਦੁੱਲਾ ਸ਼ਾਹ ਬੁਖਾਰੀ ਦੇ ਉਰਸ ਦੀ ਇੱਕ ਤਕਰੀਬ ਦੇ ਵਿੱਚ ਪਹਿਲੀ ਵਾਰੀ ਘੜਿਆਲ ਕਲਾਂ ਆਇਆ ਸੀ। ਅੱਜ ਤੋਂ 35 ਵਰ੍ਹੇ ਪਹਿਲਾਂ ਅਪ੍ਰੈਲ ਦੀ 30 ਤਰੀਕ ਨੂੰ ਇਸ ਉਰਸ ਵਿੱਚ ਰਾਤ ਨੂੰ ਮੁਸ਼ਾਇਰੇ ਦਾ ਪ੍ਰਬੰਧ ਹੋਣਾ ਸੀ। ਮੈਂ ਆਪਣੇ ਤਾਏ ਹੋਰਾਂ ਦੇ ਨਾਲ, ਜਿਹੜੇ ਮੈਨੂੰ ਫੈਸਲਾਬਾਦ ਵਿੱਚ ਵੀ ਹੋਣ ਵਾਲੇ ਮੁਸ਼ਾਇਰੇ ਵਿੱਚ ਲੈ ਕੇ ਜਾਂਦੇ ਸਨ, ਤੇ ਇਹ ਪਹਿਲਾ ਮੌਕਾ ਸੀ ਜਦੋਂ ਤਾਇਆ ਜੀ ਹੋਰਾਂ ਨੇ ਮੈਨੂੰ ਪਹਿਲੀ ਵਾਰੀ ਸ਼ਹਿਰੋਂ ਬਾਹਰ ਕਿਸੇ ਮੁਸ਼ਾਇਰੇ ਵਿੱਚ ਲੈ ਕੇ ਆਏ ਸਨ। ਵੈਗਨ ਤੇ ਉਤਰ ਕੇ ਅਸੀਂ ਦੋਵੇਂ ਤਾਇਆ ਭਤੀਜਾ ਦਰਬਾਰ ਦੇ ਅਹਾਤੇ ਚ ਲੰਘ ਕੇ ਉਸੇ ਬੈਠਕ ਵਿੱਚ ਜਾ ਬੈਠੇ ਜਿੱਥੇ ਹਜ਼ਰਤ ਤਨਵੀਰ ਬੁਖਾਰੀ ਹੋਰਾਂ ਆਪਣੀ ਸਾਰੀ ਹਯਾਤੀ ਲੰਘਾ ਦਿੱਤੀ। ਉੱਥੇ ਬੰਦੇ ਘੱਟ ਤੇ ਸ਼ਾਇਦ ਬਹੁਤੇ ਬੈਠੇ ਹੋਏ ਸਨ। ਤਾਇਆ ਜੀ ਹੁਰੀ ਪਹਿਲਾਂ ਵੀ ਕਈ ਵਾਰੀ ਉੱਥੇ ਆ ਚੁੱਕੇ ਸਨ, ਪਰ ਮੇਰੀ ਕਿਸੇ ਵੀ ਨਾਲ ਕੋਈ ਜਾਣ ਪਛਾਣ ਨਹੀਂ ਸੀ। ਅੰਦਰੋਂ ਵਿਹੜੇ ਵੱਲੋਂ ਇੱਕ ਬਜ਼ੁਰਗ ਆਏ ਜਿਹਨਾਂ ਛੋਟੀ ਛੋਟੀ ਦਾੜੀ ਸੀ ਤੇ ਆ ਕੇ ਉਹ ਤਾਇਆ ਜੀ ਹੁਰਾਂ ਨੂੰ ਉਹਨਾਂ ਨੇ ਕਲਾਮ ਵਿੱਚ ਲੈ ਕੇ ਬੜੀ ਗਰਮਜੋਸ਼ੀ ਦੇ ਨਾਲ ਮਿਲੇ ਤੇ ਨਾਲ ਹੀ ਆਖਣ ਲੱਗੇ, ਬਾਬਾ ਜੀ ਆਉਣ ਵਿੱਚ ਦੇਰ ਕਿਉਂ ਕਰ ਦਿੱਤੀ ਸੂ? ਤੇ ਤਾਇਆ ਜੀ ਹੁਰਾਂ ਨੇ ਸਫਰੀ ਮੁਸ਼ਕਲਾਂ ਦਾ ਕਹਿ ਕੇ ਗੱਲ ਮੇਰੇ ਵੱਲ ਟੋਰ ਦਿੱਤੀ ਤੇ ਆਖਣ ਲੱਗੇ, ਸ਼ਾਹ ਸਾਹਿਬ ਇਹ ਮੇਰਾ ਭਤੀਜਾ ਇਜ਼ਹਾਰ ਅਹਿਮਦ ਗੁਲਜ਼ਾਰ ਹੈ, ਥੋੜਾ ਬਹੁਤਾ ਲੁੱਖ ਵੀ ਲੈਂਦਾ ਹੈ। ਖੈਰ ਨਾਲ ਐਮਏ ਪੰਜਾਬੀ ਕੀਤਾ ਹੋਇਆ ਹੈ। ਮੈਂ ਮੁਸਾਫਾ ਕਰਨ ਲਈ ਆਪਣੇ ਦੋਵੇਂ ਹੱਥ ਕੱਢੇ ਤੇ ਸ਼ਾਹ ਸਾਹਿਬ ਨੇ ਮੈਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਗਰਮੀ ਦੇ ਵਿੱਚ ਸਰੀਰ ਵਿੱਚ ਇੱਕ ਠੰਡੀ ਹਵਾ ਦੀ ਲਹਿਰ ਗਰਦਸ਼ ਕਰਨ ਲੱਗ ਪਈ। ਤੇ ਫਿਰ ਸ਼ਾਹ ਸਾਹਿਬ ਨੇ ਮੇਰਾ ਹਾਲ ਅਹਿਵਾਲ ਪੁੱਛਿਆ ਤੇ ਆਪਣੇ ਹੁੱਕੇ ਦੀ ਲੜੀ ਫੜ ਕੇ ਉਹਦੇ ਨਾਲ ਗੱਲੀ ਲੱਗ ਗਏ। ਮੈਂ ਬੜੇ ਗੌਰ ਨਾਲ ਉਹਨਾਂ ਵੱਲ ਤੱਕੀ ਜਾ ਰਿਹਾ ਸਾਂ ਤੇ ਇਹ ਸੀ ਸੈयद ਤਨਵੀਰ ਬੁਖਾਰੀ ਹੋਰਾਂ ਨਾਲ ਮੇਰੀ ਪਹਿਲੀ ਮੁਲਾਕਾਤ। ਇਹ ਮੁਲਾਕਾਤ ਤੋਂ ਪਹਿਲਾਂ ਮੇਰੇ ਤਾਇਆ ਜੀ ਜਨਾਬ ਨੂਰ ਮੁਹੰਮਦ ਕਪੂਰਥਲਵੀ 1983 ਨੂੰ ਇੱਕ ਵਾਰੀ ਜੰਡਿਆਲਾ ਸ਼ੇਰ ਖਾਂ ਪੀਰ ਵਾਰਿਸ ਸ਼ਾਹ ਦੇ ਉਰਸ ਤੇ ਹਾਜ਼ਰੀ ਭਰਨ ਲਈ ਗਏ ਤੇ ਉਹਨਾਂ ਦੇ ਨਾਲ ਫੈਸਲਾਬਾਦ ਦੇ ਅਮੀਰ ਰਾਹੀ ਤੇ ਕੁਝ ਹੋਰ ਸ਼ਾਇਰ ਵੀ ਸਨ। ਤੇ ਸ਼ਾਮ ਦੇ ਮੁਸ਼ਾਇਰੇ ਤੋਂ ਪਹਿਲਾਂ ਅਮੀਰ ਰਾਹੀ ਉਹਨਾਂ ਨੂੰ ਸੈयद ਤਨਵੀਰ ਬੁਖਾਰੀ ਹੋਰਾਂ ਦੇ ਡੇਰੇ ਤੇ ਲੈ ਆਏ ਤੇ ਜਦੋਂ ਇੱਥੇ ਆ ਕੇ ਉਹਨਾਂ ਸੈयद ਤਨਵੀਰ ਬੁਖਾਰੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਹਨਾਂ ਦੇ ਇਲਮ, ਖੋਜ, ਪਰਖ ਤੇ ਸ਼ਾਇਰੀ ਦੀਆਂ ਮੁਖਤਲਿਫ ਜਿਹਤਾਂ ਵੇਖ ਕੇ ਉਹਨਾਂ ਤੋਂ ਬੜੇ ਮੁਤਾਸਰ ਹੋਏ ਤੇ ਇਹਨਾਂ ਨੂੰ ਆਖਣ ਲੱਗੇ ਵੀ ਸ਼ਾਹ ਜੀ ਮੈਨੂੰ ਆਪਣਾ ਸ਼ਾਗਿਰਦ ਬਣਾ ਲਓ। ਤੇ ਇੰਜ ਉਹ ਹਜ਼ਰਤ ਤਨਵੀਰ ਬੁਖਾਰੀ ਹੋਰਾਂ ਦੇ ਹਲਕਾ ਤਲਾਮਜ਼ਾ ਚ ਸ਼ਾਮਲ ਹੋ ਗਏ, ਸ਼ਾਗਿਰਦਾਂ ਦੇ ਵਿੱਚ ਸ਼ਾਮਲ ਹੋ ਗਏ। ਤਾਇਆ ਜੀ ਹਜ਼ਰਤ ਤਨਵੀਰ ਬੁਖਾਰੀ ਹੋਰਾਂ ਤੋਂ 5 ਵਰ੍ਹੇ ਵੱਡੇ ਸਨ। ਸੈयद ਤਨਵੀਰ ਬੁਖਾਰੀ ਕੁਲਿਆਤ ਨੂਰ ਦੇ ਮੁੱਢਲੇ ਅੱਖਰਾਂ ਵਿੱਚ ਲਿਖਦੇ ਨੇ, ਮੈਨੂੰ ਮੁੱਢ ਲਾਹ ਤੋਂ ਹੀ ਬਾਬਿਆਂ ਨਾਲ ਪਿਆਰ ਰਿਹਾ। ਬਾਲ ਪੁਣੇ ਵਿੱਚ ਮੇਰੇ ਚੌਖੇ ਯਾਰ ਬਾਬੇ ਹੀ ਹੁੰਦੇ ਸਨ।
इन्हां बाबियां चों हजरत अल्लामा अबुल मजर मुहम्मद, मौलवी गुलाम रसूल चौहान, मौलवी सिराजुद्दीन, हजरत अल्लामा गुलाम याकूब अनवर, बाबा अहमद यार मजबूर, हजरत मुहम्मद अली फायक ते बाबा जी नूर मुहम्मद नूर कपूरथलवी दे नाम मेरे दिल ते अजे तीक उकरे हुए। बाबा जी नूर कपूरथलवी हुरी मेरे बड़े ही गूढ़े बेली सन। शाह साहब लिख रहे हैं जेड़े उम्रों में तो 25 साल बड़े सन, यानी मैं एक नस्ल उन्हां नालों छोटा था। एक छोटा था, उन्हां दी वडियाई दी गल इह वे भी वो मैनू शायरी विच अपना उस्ताद बनदे सन। छोटा होण पारों मेरा फर्ज सी भी मैं उन्हां दा अदब करां, इसे पारों मैं उन्हां नू बाबा जी आख के कमांदा बुलांदा सा। उन्हां मेरे नाल बेतकल्फी नाल कदे भी गल नहीं सी कीती, पर मैं उन्हां नू यार बेली समझदिया होया उन्हां नाल बेतकल्फी ही वरतदा सा। असल विच मैं उन्हां दी शख्सियत दे सूझ सपण उत्ते दिलों पजानो आशिक सा। उन्हां मैनू बड़े लंबे चौड़े खत लिखने ਜਿਹੜੇ कदी शेरां विच ते कदी नसर विच हुंदे सन। इन्हां खतां दा अंदाज दोस्ताना नहीं अकीदतमंदाना हुंदा सी। जदों कि जवाब विच लिखे गए मेरे खतां दा अंदाज ते लहजा दोस्तां वर्गा हुंदा सी। फिर भी मेरे चौखे खत इंज दे हुंदे सन जिवें किसी बुजुर्ग नूं लिखे जांदे। शाह साहब लिख रहे हैं ਇਹਦੇ ਵਿੱਚ ਜ਼ਾਹਰਦਾਰੀ ਵਾਲੀ ਕੋਈ ਗੱਲ नहीं थी। एक बारी मैं बाबा जी नूर कपूरथलवी बारे एक नज़म लिखी ਜਿਹਦੇ ਕੁਝ शेर इंज ने। बाबा नूर मोहम्मद नूर नूर मुहब्बत थी भरपूर, हथी बदे बांधे होदे, फिक्र तखय्युल सोच शाऊर, बुढ़े बारे गबरू होया होके जज्बे अंदर चूर। बुढ़े बारे गबरू होया होके जज्बे अंदर चूर, मेल के दूई वालियां बिथा दिल दा खप्या खप्पा छड़िया पूर, विचली मंजिल दा उराही ना मुख्तार ते ना मजबूर। खासा वाली गल करेंदा रहंदा आमा कोलों दूर, रस्म रिवाज दा कैदी नहीं हो ओदा अपना एक दस्तूर। रब नू रब दे कारण पूजे मंगदा नहीं ओ हूर कसूर, ओदियां नज़मां दे हीरो ने हथी कामे ते मजदूर। बाबा जी हुरी कदी कदी मेरे किसी शेर वाले इशारा करते हुए कोई शेर कह जाते सन। मिसाल के तौर पर शेर सुनो, यारी ला के बिजलियां नाल ओने तीला तीक भी नहीं अखीर रखना, जम्मे जदों भी किधरे कोई कमला ओदा नाम बस तुसी तनवीर रखना। ते बिजलियां नाल जराने नू मुख रख के बाबा जी नूर कपूरथलवी ने आख्या बिजलियां नाल जराने पाउणे हजरत कम तुहाडा, इथों तक पहुंच ना सकता अजे दिमाग साडा। बाबा जी का शेर बिजली नाल जराने वाली गल ते चोट है या खबरे अकीदतमंदी का इजहार मैनू नहीं पता। बंदे की खबरे फितरत है कि किसी ना किसी चीज हस्ती नाल अपनी अकीदत वाबस्ता करके उन्होंने सारे जहान नाल उच्चा समझदा है। बाबा जी नूर कपूरथलवी ने सारी हयाती किसी को कुछ नहीं मिथ्या ते सारी दुनिया नालों अपने आप को बड़ा समझते सन। यह खबरे राजपूती खून का असर थी। लिखते ने मैं नहीं पिठू अरबां दा, लागी नहीं मैं भरबां दा, पर जदों मैं नहीं पिठू अरबां दा, लागी नहीं मैं भरबां दा, पर जदों उन्होंने अपनी पूजा वाली हिस्स पूरी करने लई किसी बुत की लोड़ पई तो उन्हें मेरे जै पत्थर नूं अपना गुरु मान लिया। जिवें धन्ने ने पत्थर नूं अपना सब कुछ मिथ लिया सी, मैनू उन्होंने उस्ताद खबरे बे उस्तादा ना होने का मेहना धोण लई फड़िया सी। शाह साहब लिख रहे हैं। दूजा उन्हें अपनी अकीदत के जज्बे नूं किवें ने किवें बचाउणा सी, इसे परों खानापुरी उन्हें मेरे नाम तनवीर बुखारी की वरतों ना की अकीदत भरे चौखे शेर आखे। ओदी किलक दा इको मिसरा लख दीवाना कोलों भारी, ते मैं बाबा जी होरां नाल कदी भी नहीं रुसिया, पर बाबा जी पूरे मेरे नाल इस गलों रुस पैंदे सन कि मैं उन्हां दे खतां दा जवाब वेले सिर नहीं सा दे सकदा या उन्हां कोल लायलपुर नहीं सा जा सकदा, क्यों जे मेरे पैरां नूं मेहंदी लगी हुंदी सी। बाबा जी होरी मेरी मजबूरी नूं रुस्से दा नां दे के आखदे भावें मेरे नाल ना बोले जिउंदा बसदा रवे बुखारी। मैं बाबे होरां दे इहो जिहे शेरां बारे कदे भी नहीं समझिया कि मेरी वडियाई लई आखे गए ने, क्यों जे मैं तां किसी भी वडियाई का कायल नहीं। मैं तो एवं एक निशाना था बाबे होरां दा, इहो जिहा पत्थर जिहड़ा धन्ने ने लभ्या सी ते ओहनूं सब कुछ मिथ के अपनी मंजिल पा लई सी। ये सारे शेर जिहड़े बाबा जी नूर कपूरथलवी होरां ने मेरे लिए आखे ने, वो मेरे लिए नहीं उस्ताद लई ने, पीर लई ने, गुरु लई ने, जिन्हां दा मैं सिर्फ एक नुमाइंदा यानी चेला हां।
बाबा जी नूर मोहम्मद नूर कपूरथली होਰਾਂ ने हजरत तनवीर बुखारी के नाम बेशुमार नज़मां लिखियां जिन्हां दा जिक्र कुछ मुख्तसर मैं कर रहा। मेरा शायर होण नूं जी करदा हुण शायर बनिया नहीं सरदा। एक है तनवीर बुखारी जी गल करदा बड़ी प्यारी जी ओदी सब तो रमज न्यारी जी ओ खाली भांडियां नूं भरदा मेरा शायर होण नूं जी करदा। एक होर नज़म च लिखदे मैनूं शौक दी चढ़ी खमारी है मेरी किस्मत रब सवारी है अज आया पीर बुखारी है हुण फुल जामन गियां सब गंढा अज दसो नी मैं की वंडा। ये शेर बाबा जी नूर कपूरथलवी दे पंजाबी कुलियात विचों लै गए ने जिहड़ा कि उन्हां दी वफात तो 5 वरे मगरों 19 सितंबर 2002 ਨੂੰ ਛਾਪੇ ਚੜਿਆ। मैं इस कुलियात दा मसवदा जिहड़ा कि हजरत तनवीर बुखारी दा वेखिया भालिया सी उन्हां दी वफात तो कुछ वरे बाद जनाब तनवीर बुखारी उन्होंने को लैके आया अपनी बैठक में शाह साहब ने लगभग 300 सफे कंपोज करके सा लिया। रात अद्धी तो वध बीत गई सी कई शेरां के मौके उत्ते ही दुरुस्ती की गई पर पहला मेरे नाल मशवरा करते तो फिर फाइनल कंपोज करी जाते। इंज ये उस हर फन मौला शख्सियत की हिम्मत है जिहड़ा तन तनहा कल्ला कई काम करता जा रहा सी। शाह साहब नाल तलक बने नूं घट्टो घट 35 वरे बीत चुके हैं। मेरे ताया जी को इस दुनिया तो चलाना कीते 26 वरे हो गए ने। मैं अपने ताए की वफात तो मगरों इस तलक नूं शाह साहब की मुहब्बत उन्हां दी शफकत पर निभा रहा। साल छमाही में 1-2 बारी जरूर शाह साहब नूं मिलन जांदा फोन उत्ते अक्सर उन्हां नाल राबता रखदा। उन्हां दे वड्डे पुत्तर दी शान तनवीर बुखारी नूं फोन करके सलाम पढ़ाउण दी दरखास्त करदा। 35 वरे पहला ताया जी ने हजरत तनवीर बुखारी होरां नूं आख्या सी शाह जी इजहार नूं अपनी शागिर्दी विच लै लो आई चलाई लगी रहेगी। शाह साहब ने 10 रुपए के नोट से दस्तखत करके नोट मेरे हवाले किया ते इंज अपने शागिर्दां विच शामिल कर लिया। गल हो रही सी नूर मोहम्मद कपूरथलवी दे सैयद तनवीर बुखारी होरां ने खुल के कीतो ते इस तरह का इजहार किया। लिखते ने चल चिट्ठीए पहुंच कड़िया छेती मेरे पीर नूं कमी सलाम मेरा भुल गए जे हुण वो खादमां नूं दस दई पई नूर है नाम मेरा तुहाडे ख्याल नूं हिक नाल लाई रखां अठे पैर इहो है काम मेरा लोकां इस मैखाने रज पीती खाली अजे तिकर क्यों है जाम मेरा तुहाडे जय बुजुर्ग उस्ताद कामल करम करन तां मिट्टी अक्सीर होवे नजर मेहर दी नाल जे कदी तको चेला तुसां दा खलक दा पीर होवे मेरे हथ कमान फड़ाओ ऐसी लगा हदफ ते शेर दा तीर होवे तुसी रूह दे रोग दे हो वैदी तुहाडा बालका किवें दलगीर हो होना लैलपुरों परतना बिने मिलियो तुहाडा दोष नहीं मेरे नसीब दा ए दूर बैठ के करे इलाज जेड़ा एदी मौजदा किसे तबीब दा है जिन्नू चाहे वो वसदा दे शरबत करना फैसला कम हबीब दा है मर्जी अपनी दा मालक आप है वो एदे विच ना दखल रकीब दा है साडे नाल अमीन धरो कीता मीर राई ने साडे नाल अमीन धरो कीता सानू शेखपुर जान दा दस्सिया ना बदल आ गया सी चढ़ के रहमतां दा साडे रखना विचों वसिया ना गैरा नाल मुकालमे याद कीते साडे नालों बोलिया हसिया ना नूर रह गया दौड़ दे विच फाड़ी जिन्हें लख सवार के कस्सिया ना या इस तरह दियां होर बेशुमार नज़मां एक बड़ी नज़म मशहूर आ गुरुआ तैनू सदा सलाम। बाबा जी लिखदे नूर कपूरथलवी शाह साहब नूं गुरुआ तैनू सदा सलाम तू जो मर्जी सानू कह लै तेरे असी हमेश गुलाम गुरुआ तैनू सदा सलाम साडी बुलबुले वांग हयाती तैनू हासिल होया दवाम गुरुआ तैनू सदा सलाम शौक पंजाबी अदब दा घोड़ा जिस दी तेरे हथ लगाम गुरुआ तैनू सदा सलाम तू क्यों चिड़िया दे मुंह लगे बाला अपना वेख मुकाम गुरुआ तैनू सदा सलाम शायर सोच के शेर बनावन तैनू हुंदा है इल्हाम गुरुआ तैनू सदा सलाम उत्थे तक न पहुंचे साडी जिथे गूंजे तेरा नाम गुरुआ तैनू सदा सलाम गोपियां नाल जो करे तमस्कर तू ए कृष्ण मरारी शाम गुरुआ तैनू सदा सलाम चिड़क सवाली नू ना मारो दे नहीं सकते जे अनाम गुरुआ तैनू सदा सलाम पीण बल्लौन दी महफिल मुक्की टुट गए सने सराही जाम गुरुआ तैनू सदा सलाम नूर तेरे जावे बुल्हारी
ਉਹ ਹੈ ਫਰਸ਼ ਤੇ ਤੂੰ ਹੈ ਬਾਮ, ਗੁਰੂਆ ਤੈਨੂੰ ਸਦਾ ਸਲਾਮ। ਇਸੇ ਤਰ੍ਹਾਂ ਇੱਕ ਵਾਰੀ ਉਹਨਾਂ ਨੇ ਇੱਕ ਨਜ਼ਮ ਲਿਖੀ ਬੜੀ ਮੁਹੱਬਤ ਨਾਲ, ਉਹਨਾਂ ਨੂੰ ਪਤਾ ਲੱਗਾ ਕਿਉਂਕਿ ਉਹਨਾਂ ਉਸਤਾਦ ਸ਼ਾਹ ਸਾਹਿਬ ਨੂੰ ਪੜਿਆ ਸੀ ਤਾਂ ਪਤਾ ਲੱਗਾ ਸ਼ਾਹ ਸਾਹਿਬ ਪੀਰੀ ਮਰੀਦੀ ਵੀ ਕਰਦੇ ਆ, ਤੇ ਉਹਨਾਂ ਨੇ ਇੱਕ ਨਜ਼ਮ ਲਿਖੀ ਫਾਰਸੀ ਉਰਦੂ ਦੇ ਵਿੱਚ ਮੇਜ਼ਸ਼ ਦੀ, ਤੇ ਉਹ ਸੀ ਕਿ ਇਹ ਸੁਣ ਕੇ ਹੋਈ ਹੈ ਬੜੀ ਨਾ ਉਮੀਦੀ, ਬੁਖਾਰੀ ਵੀ ਕਰਦਾ ਹੈ ਪੀਰੀ ਮੁਰੀਦੀ। ਬਿਨਾਂ ਇਸ ਤੋਂ ਵੀ ਪੂਰਾ ਹੁੰਦਾ ਸੀ ਮਤਲਬ ਕਿ ਰੁਸ਼ਦ ਹਦਾਇਤ ਹੈ ਉਨਸਤ ਕੁਲੀਦੀ, ਤਬੀਤਾਂ ਦਾ ਲਿਖਣਾ ਨਹੀਂ ਤੇਰੀ ਸ਼ੋਭਾ, ਬਬੀਅਤ ਕੁਜਾਤਾ ਕੁਜਾਤੂ ਰਸੀਦੀ, ਤੋ ਇੱਜ਼ਤ ਤੇ ਰੁਤਬੇ ਚ ਕਮ ਤੇ ਨਹੀਂ ਸੀ, ਨਜਮ ਸਾਰ ਬਾਰ ਫਲਕ ਤੂੰ ਮੀ ਦਮੀਦੀ, ਮੈਂ ਬੱਚਾ ਵਾ ਤੇਰਾ ਤਦੇ ਕੁਝ ਨਹੀਂ ਕਹਿੰਦਾ, ਮਤਾਂ ਰੋਕ ਲੈ ਤੂੰ ਈਦ ਨੂੰ ਮੇਰੀ ਈਦੀ। ਬੜਾ ਲੰਮਾ ਖਾਤੀ ਕਿ ਸ਼ਾਹ ਸਾਹਿਬ ਨੇ ਖਾਤਾ ਰਿਟਰਨ ਦਿੱਤਾ ਮਨਜ਼ੂਮ, ਕਿ ਕੰਮ ਚੱਲਦਾ ਰਹਿੰਦਾ ਸੀ ਤਾਂ ਚਿੱਠੀ ਮੈਨੂੰ ਦੇ ਦਿੰਦੇ ਸੀ ਮੇਰੇ ਤਾਜ ਚ ਪਾ ਦੇ ਜਾ ਕੇ ਸ਼ਾਹ ਸਾਹਿਬ। ਤੇ ਇਸੇ ਤਰ੍ਹਾਂ ਤਨਵੀਰ ਬੁਖਾਰੀ ਸਾਹਿਬ ਦੀ ਹਯਾਤੀ ਦੇ ਬਾਕੀ ਸ਼ਾਇਰੀ ਦੇ ਹਵਾਲੇ ਨਾਲ ਮੈਂ ਗੱਲ ਨਹੀਂ ਕਰਨੀ, ਬਹੁਤ ਲਿਖ ਚੁੱਕਿਆ ਉੱਤੇ, ਤੇ ਮੈਂ ਤੇ ਆਪਣੇ ਜਣੀ ਹਾਂਜੀ ਤੇ ਸ਼ੇਰ ਦੋ ਤਿੰਨ ਉਹਨਾਂ ਸੁਣਾ ਕੇ ਦੇਖੇ। ਬਿਸਮਿਲ੍ਲਾ। ਕਿਹਦੇ ਸ਼ੇਰ ਤੇ ਕਿਹਦੇ ਗੀਤ ਗਜ਼ਲਾਂ, ਸਭੋ ਤੇਰੀਆਂ ਹਨ ਕਹਾਣੀਆਂ ਵੇ, ਹਰਫ ਕੀ ਨੇ ਤੇਰੀਆਂ ਮੂਰਤਾਂ ਵੇ, ਮਾਨੇ ਕੀ ਨੇ ਤੇਰੀਆਂ ਹਾਣੀਆਂ ਵੇ। ਤੇ ਅੱਗੇ ਕਹਿੰਦੇ ਆ ਕਿ ਸਿਗਰਟ ਦਾ ਧੂਆਂ ਕਮਰੇ ਅੰਦਰ ਫਿਰੇ, ਵਲਾਵੇਂ ਖਾਂਦਾ ਜਿਸ ਤਰ੍ਹਾਂ ਕੋਈ ਜ਼ੁਲਫਾਂ ਵਾਲਾ ਪਿਆ ਧਮਾਲਾਂ ਪਾਉਂਦਾ। ਤੇ ਇਸ ਤਰ੍ਹਾਂ ਸ਼ਾਹ ਸਾਹਿਬ ਦੀ ਸ਼ਾਇਰੀ ਜਿਹੜੀ ਆ ਖੁਸ਼ਬੂ ਮਾਪੀ ਬਣਦੀ ਆ ਔਰ ਹਮੇਸ਼ਾ ਬਣਦੀ ਰਹੇਗੀ। ਉਹਨਾਂ ਦੇ ਲਾਫਾਨੀ ਬੋਲ ਹਮੇਸ਼ਾ ਜ਼ਿੰਦਾ ਰਹਿਣਗੇ। ਤੇ ਮੈਂ ਆਪਣੇ ਚੰਦ ਸ਼ੇਰਾਂ ਤੇ ਆਪਣੀ ਗੱਲ ਮੁਕਾਉਣਾ, ਇਹਨਾਂ ਤੁਹਾਡੀ ਮਿਹਰਬਾਨੀ ਕਿ ਤੁਸੀਂ ਸਾਰਾ ਮੈਨੂੰ ਸੁਣਿਆ ਮੁਹੱਬਤ ਨਾਲ, ਕਿ ਪੂਰਾ ਸ਼ੱਕ ਨਹੀਂ ਸੀ ਇਸ ਦੇ ਵਿੱਚ ਯਾਰੋ, ਸੁੱਚਾ ਸ਼ਾਇਰ ਸੀ ਉਹ ਫਨਕਾਰ ਉੱਚਾ। ਪੂਰਾ ਸ਼ੱਕ ਨਹੀਂ ਸੀ ਇਸ ਦੇ ਵਿੱਚ ਯਾਰੋ, ਸੁੱਚਾ ਸ਼ਾਇਰ ਸੀ ਉਹ ਫਨਕਾਰ ਉੱਚਾ, ਮਾਂ ਬੋਲੀ ਦੀ ਸੇਵਾ ਵਿੱਚ ਰਿਹਾ ਰੁੱਝਾ, ਕੀਤਾ ਦਾ ਉਸ ਵਕਾਰ ਉੱਚਾ, ਸੁੱਖ ਵੰਡਦਾ ਰਿਹਾ ਉਸ ਵਿੱਚ ਦੁਖੀਆਂ, ਦੁੱਖ ਦੇ ਦਿਲਾਂ ਵਿੱਚ ਪਾਉਂਦਾ ਠੰਡ ਹੈ ਸੀ, ਤਗੜੇ ਮਾੜੇ ਵਿੱਚ ਨਹੀਂ ਸੀ ਫਰਕ ਪਾਉਂਦਾ, ਕਾਣੀ ਗੰਜੀ ਨਾਲ ਉਸਦੀ ਵੰਡ ਹੈ ਸੀ, ਕਾਣੀ ਗੰਜੀ ਨਾਲ ਉਸਦੀ ਵੰਡ ਹੈ ਸੀ, ਪੀੜਾ ਆਪਣੀਆਂ ਸਭ ਉਹ ਭੁੱਲ ਜਾਂਦੇ, ਉਸ ਕੋਲ ਸਨ ਜਿਹੜੇ ਦਲਗੀਰ ਬਹਿੰਦੇ। ਪੀੜਾ ਆਪਣੀਆਂ ਸਭ ਉਹ ਭੁੱਲ ਜਾਂਦੇ, ਉਸ ਕੋਲ ਸਨ ਜਿਹੜੇ ਦਲਗੀਰ ਬਹਿੰਦੇ, ਜਿੰਨਾ ਚਿਰ ਵੀ ਰਹਿੰਦੇ ਸਨ ਕੋਲ ਉਹਦੇ, ਕਿਸੇ ਹੋਰ ਹੀ ਦੁਨੀਆ ਦੇ ਵਿੱਚ ਰਹਿੰਦੇ। ਨਹੀਂ ਸੀ ਤੋੜਦਾ ਕਿਸੇ ਦਾ ਦਿਲ ਭਾਵੇਂ, ਨਹੀਂ ਸੀ ਤੋੜਦਾ ਕਿਸੇ ਦਾ ਦਿਲ ਭਾਵੇਂ, ਕਰਦਾ ਨਹੀਂ ਸੀ ਚੋਬੜਾ ਮਾਰਦੀ ਗੱਲ, ਉਹ ਪਰ ਕਦੇ ਨਾ ਝੱਕਦਾ ਕਰਨ ਤੋਂ ਸੀ ਹੱਕ ਸੱਚ ਤੇ ਖਰੀ ਵਿਹਾਰ ਦੀ ਗੱਲ। ਜਿੱਥੇ ਜਿੱਥੇ ਵੀ ਗਈ ਖੁਸ਼ਬੂ ਉਹਦੀ ਵਿਸਬਾਈ ਤੋਂ ਜੋ ਦਿਓ, ਜਿੱਥੇ ਜਿੱਥੇ ਵੀ ਗਈ ਖੁਸ਼ਬੂ ਉਹਦੀ, ਜਦ ਉਸ ਨੂੰ ਸਦਾ ਉਡੀਕਦਾ ਰਿਹਾ। ਘੁੰਮਣ ਸਾਹਿਬ, ਜਿੱਥੇ ਜਿੱਥੇ ਵੀ ਗਈ ਖੁਸ਼ਬੂ ਉਹਦੀ, ਜਦ ਉਸ ਨੂੰ ਸਦਾ ਉਡੀਕਦਾ ਰਿਹਾ, ਸੂਰਜ ਵਾਂਗੇ ਉਸਦੀ ਲੋ ਰਹਿਣੀ, ਜੋ ਕੁਝ ਉਸਦਾ ਕਲਮ ਉਲੀਕਦਾ ਰਿਹਾ। ਸੁੱਚਾ ਹੈ ਸੀ ਪੰਜਾਬੀ ਦਾ ਉਹ ਸੇਵਕ, ਉਹ ਸੀ ਮਾਣ ਪੰਜਾਬ ਦੇ ਵਾਸੀਆਂ ਦਾ, ਉਹ ਸੀ ਹੌਸਲਾ ਥੱਕਿਆ ਟੁੱਟਿਆਂ ਦਾ, ਦਾਰੂ ਹੈ ਸੀ ਉਹ ਸਭ ਉਦਾਸੀਆਂ ਦਾ, ਦਾਰੂ ਹੈ ਸੀ ਉਹ ਸਭ ਉਦਾਸੀਆਂ ਦਾ, ਮਾਂ ਬੋਲੀ ਦਾ ਮੂੰਹ ਮਹਾਂਦਰਾ ਸੀ, ਉਹ ਅਦਬ ਅਦੀਬ ਦਾ ਮਾਣ ਹੈ ਸੀ, ਆਲੀ ਜ਼ਰਫ ਸੀ, ਦੇਸ਼ ਪੰਜਾਬ ਵਾਂਗੂ ਸਾਡੇ ਹੋਣ ਦੀ ਅਣਖ ਪਛਾਣ ਹੈ ਸੀ। ਅੱਖੀ ਵੇਖ ਕੇ ਕਿਵੇਂ ਯਕੀਨ ਕਰ ਲਾਂ, ਕੋਈ ਲੱਖ ਪਿਆਰ ਕਵੇ ਉਹ ਮਰ ਗਿਆ। ਅੱਖੀ ਵੇਖ ਕੇ ਕਿਵੇਂ ਯਕੀਨ ਕਰ ਲਾਂ, ਕੋਈ ਲੱਖ ਕਵੇ ਉਹ ਮਰ ਗਿਆ ਏ, ਉਹਦੇ ਬੈਰੀਆਂ ਨੂੰ ਇਜ਼ਹਾਰ ਮੌਤ ਆਊ, ਉਹ ਤੇ ਜਰਾ ਕੋ ਆਪਣੇ ਘਰ ਗਿਆ। اللہ تبارک تعالیٰ حضرت علامہ ڈاکٹر سید تنویر بخاری کو جنت میں اعلیٰ مقام دے اور ان کا فیضان اسی طرح جاری و ساری رکھے. خدا رحمت کو نہ دی عاشقان پاک تینت راہ. ਇਹਨਾਂ ਦੇ ਨਾਲ ਹੋਰ ਜਿਹੜੇ ਪ੍ਰਾਹੁਣੇ ਆਏ ਨੇ ਲਖਬੀਰ ਸਿੰਘ ਨੇ ਔਰ ਗੁਰਪ੍ਰੀਤ ਸਿੰਘ ਜੀ ਵੀ ਆਏ ਨੇ. ਅਸੀਂ ਤੁਹਾਨੂੰ ਵੀ ਖੁਸ਼ਾਮਦੀਦ ਕਹਾਂਗੇ. ਲੋ ਜੀ, ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਆ. ਨਾਲ ਨਾਲ ਸਾਨੂੰ ਕੋਈ ਦੋਸਤ ਜਿਹੜੇ ਨੇ ਉਹ ਤਨਵੀਰ ਬੁਖਾਰੀ ਸਾਹਿਬ ਦਾ ਕਲਾਮ ਵੀ ਸੁਣਾ ਰਹੇ ਨੇ ਤੇ ਮੈਂ ਗੁਜ਼ਾਰਿਸ਼ ਕਰਨਾ ਅਰਸਲਾਨ ਜੀ ਆ ਗਈ ਅਰਸਲਾਨ ਅਰਸ਼ਦ ਸਾਹਿਬ ਅੱਗੇ ਗੁਜ਼ਾਰਿਸ਼ ਕਰਨਾ ਕਿ ਉਹ ਆਣ اور سانو تنویر بخاری صاحب کا کلام سنا. تھوڑے صاحب کی تعلیم جناب ارسلان ارشد صاحب. لکھی ہوئی نعت شریف پیش کرنے کی سعادت کر رہا ہوں. تمام دوست مل کے ایک مرتبہ درود پاک پڑھ لیں. صلی اللہ علیہ یا رسول
حبیب اللہ تڑپ دے غما دکھاں دے مارے یا رسول اللہ تڑپ دینے غما دکھاں دے مارے یا رسول اللہ تو ساڈے باج ہوندے نہیں گزارے یا رسول اللہ تو ساڈے باج ہوندے نہیں گزارے یا رسول اللہ تو سوتے نے بڑے لیکھ ساڈے بھی سوارو چا کسوتے نے بڑے لیکھ ساڈے بھی سوارو چا تساں دنیا دے بگڑے کم سوارے یا رسول اللہ تساں دنیا دے بگڑے کم سوارے یا رسول اللہ بڑے مر مر کے محنت کر کے چھتے نے کوئی ظالم نہ ٹا دے وے اٹارے یا رسول اللہ کوئی ظالم نہ ٹا دے وے اٹارے یا رسول اللہ تو ساڈے باج ہوندے نہیں گزارے یا رسول اللہ فلسطینی بھی روندے نے تے افغانی بھی روندے نے فلسطینی بھی روندے نے تے افغانی بھی روندے نے سنو پے پاندے نے ہاڑے بیچارے یا رسول اللہ سنو پے پاندے نے ہاڑے بیچارے یا رسول اللہ تساں دے باج ہوندے نہیں گزارے یا رسول اللہ ہے کس نو تاب سننے دی کہ بت سبے بولے نے ہے کس نو تاب سننے دی کہ بت سبے بولے نے بخاری آپ بن کس نو پکارے یا رسول اللہ بخاری آپ بن کس نو پکارے یا رسول اللہ تڑپ دینے غما دکھاں دے مارے یا رسول اللہ تو ساڈے باج ہوندے نہیں گزارے یا رسول اللہ نعرہ تکبیر اسلام رشید صاحب بہت ہی خوبصورت نعت اور خوبصورت انداز دے وچ سنا رہے سی اس تو بعد جناب میں منظوم حاضری واسطے گزارش کرنا ساڈے ادبی محفلہ دی رونق نے بڑے پیارے متر دوست جناب فراست بخاری صاحب کہ تسی آؤ اور اپنی حاضری پیش کرو جناب فراست بخاری صاحب بھرپور تالیاں بجاؤ جی
गर्मी के विच इस तरह आना इन्होंने गर्मी नहीं रखती अल्लाह ताला इन्होंने सेहत तंदुरुस्ती देवे। माने रही मैनू गर्मी लगदी नहीं चढ़दी। मैं देख रहा हाँ जी स्टेज के उत्ते दिल जीतन वाले भी बैठे हुए ने, अजीम लोग बैठे हुए ने, शान बैठे हुए ने, और पंजाबियों की आस इलियास घुमन साहब ने ते अरशद इकबाल जख्मी साहब दे पुत्र ने ते सब दे वीर जनाब वीर सिपाही बोर्ड की थां ते सारे बोर्ड बैठे हैं। उच्चा है ते सुचा है ना तनवीर बुखारी दा, उच्चा है ते सुचा है ना तनवीर बुखारी दा, वीर सिपाही हरदम जपदा नाम पी बुखारी दा। वारिस शाह दी धरती दा सोन सुलखना एक सपुत्र, वारिस शाह दी धरती दा सोन सुलखना एक सपुत्र, मौला अली दा एक परवाना दिल दिलगीर बुखारी ते सैयद सोना ते मनमोना राज दुलारा सब दा है। सैयद सोना ते मनमोना राज दुलारा सब दा है। सब दियां बुलियां उत्ते अज जिक्र कसीर बुखारी। बहुत अच्छे। ते मुदस्सर भट्ट ने हरफ वखाली दा प्रबंध अज कीता है। मुदस्सर भट्ट ने हरफ वखाली दा प्रबंध कीता है। पंजाब हाउस ते झंडा गड्ढिया फकर फकीर बुखारी दा। ते ओदियां बातां ओदियां यादां ओदियां गल्लां होणगियां, ओदियां बातां ओदियां यादां ओदियां गल्लां होणगियां, जिक्र फरासत तू भी कर लै सोने वीर बुखारी। बहुत शुक्रिया फरासत बुखारी साहब ने मंजूम आज पेश कर रहे सी और ताकि मोहब्बत इस्लाम उतरो। तो इस तो बाद साडे एक होर बड़े मुतहरक दोस्त ने और अदबी माशाल्लाह रंगां दे विच भी रंगे हुए ने, सहाफी भी ने, सीनियर सहाफी ने और इस तो बाद रेडियो ब्रॉडकास्टर ते होर बहुत सारे हवाले ने। पंजाबी अदबी संगत का एक इकट्ठ जो है होंदा है और उहदे वास्ते भी माशाल्लाह हर वक्त पूरा हफ्ता ही मुतहरक रहिंदे ने। बड़े प्यारे जनाब मुश्ताक कमर साहब नूं मैं गुजारिश करांगा कि तुसीं आओ और तुसीं भी अपनी गलबात साझी करो। सब तो पहले ते पंजाब हाउस नूं बहुत सारिया ढेर बधाइयां मुबारकां। क्यों इन्हां ने कदे भी किसी सज्जन मित्र प्यारा जिसने कोई नवेकला काम किया होवे या पंजाबी के हवाले नाल किसी ने भी झंडा चुक के अगे गया होवे उन्होंने मानता दी जिंदे भी ते मरण तो बाद भी। और ये बहुत बड़ी गल है कि ऐसा अदारा मौजूद है पंजाब के अंदर जिहड़ा पंजाबियों का जिहड़ा जी फखर ते ओहदा मान उच्चा करी बैठा है। ते दो चार गल्लां करांगा मैं कि मेरे बहुत बड़े बड़े सज्जन मित्र बैठे ने, मैं तो सिक्ख्या इन्हां कोलों बैठ के घुमन साहब तो और बाकी दोस्तों को मैनू तो अजे गल करन दा ढंग ही नहीं गई यकीन जानो। ते गल ये कि ये पंजाब ऐसा खूबसूरत खिता है कि जिसने हर दौर दे विच कोई ना कोई सूफी पैदा किया है। यानी कि असी अगर पंजाब की तारीख ते नज़र मारीए ना तो सानू हर दौर दे विच कोई ना कोई सूफी इस धरती उत्ते लाजमी मिले। और यही वजह है कि पंजाब की धरती जितनी बड़ी भागा वाली है और चढ़ते पंजाब होवे ते भावें लहंदा पंजाब होवे। मैं समझना वा कि ये दो पंजाब है ही नहीं, एक ही पंजाब है। घर की दीवारा जड़ियां सारे बेड़े इको ही ने, साडे दुख इको वर्गे ने, साडियां चीकां इको वर्गे ने, साडे चाह इको वर्गे ने। ये ज्यादा एक वक्ती तौर से जो ना ये मामला ते रह गया अपना मेरे सज्जन मित्र तनवीर बुखारी साहब। तनवीर बुखारी साहब के नाल मेरी जिंदगी च एक छोटी जी मुलाकात हुई सी, मेरा याद पैंदा अली अरशद मीर साहब के हवाले नाल। ते हमेशा उन्होंने मुहब्बत ही दी ते क्योंकि अरशद मीर खुद भी एक सूफी बंदा सी
ਔਰ ਇਹੀ ਵਜ੍ਹਾ ਨੇ ਕਿ ਜਿਹੜੇ ਬੰਦੇ ਸੂਫੀਆਂ ਕੋਲ ਬਹਿੰਦੇ ਨੇ ਤੇ ਉਹਨਾਂ ਦੇ ਸੂਫੀਆਂ ਦੇ ਕੋਲੋਂ ਜਿਹੜਾ ਨਾ ਜੀ ਕੋਈ ਨਾ ਕੋਈ ਦੁੱਖ ਵਾਲੀ ਗੱਲ ਮਿਲਦੀ ਨਹੀਂ ਹੈ, ਉਹਨਾਂ ਨੂੰ ਪਿਆਰ ਹੀ ਮਿਲਦਾ ਹੈ। ਔਰ ਇਹੀ ਵਜ੍ਹਾ ਨੇ ਕਿ ਪੰਜਾਬ ਦੇ ਜਿਹੜਾ ਪੰਜਾਬ ਹਾਊਸ ਹੋਇਆ ਜਾਂ ਪੰਜਾਬ ਦੇ ਜਿਹੜੇ ਬਾਕੀ ਦੋਸਤ ਮਿੱਤਰ ਨੇ ਨਾ ਉਹ ਇੱਕ ਦੂਸਰੇ ਨਾਲ ਜੁੜੇ ਨੇ। ਔਰ ਸਾਨੂੰ ਇਸ ਗੱਲ ਤੇ ਕਦੇ ਵੀ ਹਿਰਕ ਨਹੀਂ ਹੈ, ਕੋਈ ਇਹਦਾ ਦੁੱਖ ਨਹੀਂ ਹੈ ਕਿ ਸਾਡੀ ਪੰਜਾਬੀ ਜ਼ੁਬਾਨ ਜਿਹੜੀ ਨੇ ਉਹ ਮਰ ਰਹੀ ਹੈ। ਪੰਜਾਬੀ ਜ਼ੁਬਾਨ ਜਿਹੜੀ ਨਾ ਜੀ ਉਹ ਕਦੇ ਵੀ ਨਹੀਂ ਮਰ ਸਕਦੀ, ਕਿਉਂਕਿ ਇਸ ਧਰਤੀ ਤੇ ਇੱਕ ਕੋਨੇ ਤੇ ਸ਼ੁਰੂ ਹੋ ਜਾਈਏ ਤੇ ਸਾਨੂੰ ਕਿਸ ਕੋਨੇ ਤੇ ਵੀ ਜਾਈਏ ਸਾਨੂੰ ਇੱਕ ਨਾ ਕੋਈ ਸੂਫੀ ਬੈਠਾ ਹੈ। ਕਿੱਧਰ ਜਾਈਏ ਤੇ ਸਾਨੂੰ ਖਾਜਾ ਨੂਰ ਮੁਹੰਮਦ ਮਾਲਵੀ ਮਿਲਦਾ ਹੈ, ਅਗਰ ਬਾਬਾ ਤਾਜੁद्दीन ਸਰਵਰ ਚਿਸ਼ਤੀ ਮਿਲਦੇ ਨੇ, ਬਾਬਾ ਫਰੀਦ ਮਿਲਦਾ ਹੈ, ਸੁਲਤਾਨ ਬਾਹੂ ਮਿਲਦਾ ਹੈ। ਤੇ ਜ਼ਿਆਦਾ ਇਸ ਵਾਸਤੇ ਕਿ ਇਹ ਪੰਜਾਬੀ ਜ਼ੁਬਾਨ ਜਿਹੜੀ ਨਾ ਜੀ ਇਹਦੀ ਜੜ੍ਹਾਂ ਬਹੁਤ ਮਜ਼ਬੂਤ ਨੇ ਤੇ ਜਿਸ ਧਰਤੀ ਦੀਆਂ ਜੜ੍ਹਾਂ ਮਜ਼ਬੂਤ ਹੋਣ ਉਹ ਕਿਵੇਂ ਮਰ ਸਕਦੀ ਹੈ, ਉਹ ਕਿਵੇਂ ਵਸਾਰੀ ਜਾ ਸਕਦੀ ਹੈ। ਤੇ ਬੁਖਾਰੀ ਸਾਹਿਬ ਵਾਸਤੇ ਇੱਕੋ ਸ਼ੇਰ ਹੈ ਕਿ ਮਰ ਇੱਕ ਬਨਾਵਨ ਸ਼ੀਸ਼ਾ ਮਾਰ ਵਟਾ ਇੱਕ ਭਾਂਡੇ ਦੁਨੀਆ ਉੱਤੇ ਥੋੜੇ ਰਹਿ ਗਏ ਕਦਰ ਸ਼ਨਾਸ ਸੁਖਾਨ। ਬੜੀ ਮਿਹਰਬਾਨੀ ਮੁਸ਼ਤਾਕ ਕਮਰ ਸਾਹਿਬ, ਦੁਨੀਆ ਉੱਤੇ ਥੋੜੇ ਰਹਿ ਗਏ ਕਦਰ ਸ਼ਨਾਸ ਸੁਖਨ ਦੇ। ਮੈਂ ਜਨਾਬ ਇਸ ਤੋਂ ਬਾਅਦ ਇੱਕ ਹੋਰ ਸਾਡੇ ਬੜੇ ਪਿਆਰੇ ਮਿੱਤਰ ਸ਼ਾਇਰ ਬੜੇ ਚੰਗੇ ਨੇ ਔਰ ਕੋਟ ਰਾਧਾ ਕਿਸ਼ਨ ਤੋਂ ਤਸ਼ਰੀਫ ਲੈ ਕੇ ਆਏ ਜਨਾਬ ਮਲਕ ਅਰਸ਼ਾਦ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਆਓ ਔਰ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰੋ। ਜਨਾਬ ਮਲਕ ਅਰਸ਼ਾਦ ਸਾਹਿਬ। ਬਿਸਮਿल्लाहिर्रहमानिर्रहीम। मैं समझदा वां कि जिस धरती ते जिस इलाके दे विच मुर्शद तगड़ा होवे उत्थों दा निक्के तो निक्का मरीद भी वो वीर सिपाही ते आजम मलक वर्गा हुंदा है। ये आजम मलक ते वीर सिपाही ये निक्के तो निक्के सैयद डॉक्टर तनवीर बुखारी साहब दे शागिर्द ने। ये निक्के शागिर्द ने जिन्हां दियां लहंदे ते चढ़दे पंजाब दे विच शायरी ने धूमां पाईयां होंदियां ते इन्हां दियां किताबां छाप रहे, तर्जमा कर रहे ने उधर गुरमुखी दे विच। ते मैं समझना कि आपकी शायरी राहीं ये निक्के उन्हां दे शागिर्द जिहड़े ने आर पार दोवां पंजाबां च मुहब्बत दे दीवे बार रहे ने ते फिर इन्हां तो जिहड़े उतरे उन्हां दे शागिर्द होणगे उन्हां दे दीवे किड्डे रोशन होणगे।